ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ ਦੋਸਤੋ। ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਸੂਜਨ ਗੰਡਿਆਲ ਜੋ ਕਿ ਬਾਰਡਰ ਦਾ ਆਖਰੀ ਪਿੰਡ ਹੈ ਔਰ ਤਹਿਸੀਲ ਪਸੂਰ ਔਰ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਵਾਕਿਆ ਹੈ। ਔਰ ਸਾਡੀ ਵੀਡੀਓ ਨੂੰ ਅੱਜ ਰੌਣਕ ਬਖਸ਼ਣਗੇ ਚਾਚਾ ਗੁਲਾਮ ਹੁਸੈਨ। ਚਾਚਾ ਗੁਲਾਮ ਹੁਸੈਨ ਜਿਹੜੇ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਨੰਗਾ ਮਾਜਰਾ ਸੀ। ਔਰ ਅੱਜ ਅਸੀਂ ਇਹਨਾਂ ਕੋਲੋਂ ਇਹਨਾਂ ਦੇ ਪਿੰਡ ਦੀਆਂ 47 ਤੋਂ ਪਹਿਲੇ ਵਾਲੀਆਂ ਗੱਲਾਂ ਸੁਣਨੀਆਂ ਨੇ ਤੇ ਦੋਸਤਾਂ ਦੀ ਖਿਦਮਤ 'ਚ ਪੇਸ਼ ਕਰਨੀਆਂ ਨੇ। ਤੇ ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਚਾਚਾ ਗੁਲਾਮ ਹੁਸੈਨ ਦੇ ਨਾਲ ਔਰ ਉਹਨਾਂ ਦੀਆਂ 47 ਤੋਂ ਪਹਿਲੇ ਵਾਲੀਆਂ ਜਿਹੜੀਆਂ ਯਾਦਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਚਾਚਾ अस्सलाम वालेकुम। चाचू क्या हाल है, सुनाओ ठीक हो? बस ठीक ठाक जनाब। सुनाओ सेहत कैसी है? अल्लाह की रहमत कर माशाल्लाह किन्नी का अपनी उम्र हो गई है? 80-90 साल ਦੀ 80-90 ਸਾਲ। ਹਾਂ ਜਦੋਂ ਵੰਡ ਹੋਈ ਹੈ 47 ਦੀ ਹਾਂ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਮੁਝੇ ਵੀ ਮੇਰੀ ਜਾਜੇ 70-80 ਸਾਲ ਦੇ ਉੱਪਰ ਗਿਆ ਬਾਬਾ ਜਵਾਨ ਸਾਂ ਉਦੋਂ ਜਿਹੜੀ ਕਿ ਤੁਹਾਨੂੰ ਹੋਸ਼ ਹੈ ਉਸ ਟਾਈਮ ਤੁਸੀਂ ਆਪਣੀ ਅੱਖੀ ਦੇਖਿਆ ਸਭ ਕੁਝ ਹੈ? ਸਭ ਕੁਝ ਦੇਖਿਆ। ਮੇਰਾ ਨਾਮ ਗੁਲਾਮ ਹੁਸੈਨ ਤੇ ਮੇਰਾ ਪਿਓ ਦਾ ਸ਼ਾਹ ਮਹਮਦ। ਤੁਹਾਡਾ ਨਾਮ ਗੁਲਾਮ ਹੁਸੈਨ ਹਾਂ ਤੇ ਵਾਲਦ ਸਾਹਿਬ ਦਾ ਨਾਮ ਸ਼ਾਹ ਮਹਮਦ। ਸ਼ਾਹ ਮਹਮਦ ਤੇ ਦਾਦੇ ਹੋਰਾਂ ਦਾ ਕੀ ਨਾਮ ਹੈ? ਕਸ਼ਮੀਰੀ। ਕਸ਼ਮੀਰੀ? ਹਾਂ ਅੱਛਾ। ਤੇ ਚਾਚੂ ਕਿਹੜੀ ਕੌਮ ਆਪਣੀ? ਲਾਰੀਏ। ਰਾਜਪੂਤ ਸਲੈਰੀ ਹੈ। ਹਾਂ ਤੇ ਅਸੀਂ ਕਿੱਥੇ ਬੈਠੇ ਦੇ ਇਸ ਟਾਈਮ? ਗੰਡਿਆ। ਗੰਡਿਆਲ ਸੂਜਨ ਗੰਡਿਆਲ ਹੈ? ਹਾਂ ਸੂਜਨ ਗੰਡਿਆ। ਠੀਕ ਹੋ ਗਿਆ। ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਜੇ? ਅੱਛੇ ਜੀ ਜੀ ਅੱਛੇ ਸੂਜਨ ਗੰਡਿਆ ਸਪਾ ਕਰਤਾਰ ਰੰਗੋਰ ਸਕਰੋੜੀ। ਠੀਕ ਹੈ। ਇਹ ਸਾਹਮਣੇ ਕਿਹੜਾ ਪਿੰਡ ਜੇ ਨਾਲ ਸਾਹਮਣੇ ਜਿਹੜਾ? ਐਨ ਹਨਾਲ ਨਾਲ। ਅੱਛਾ ਅੱਜੇ ਸਕਰੋੜੀ। ਚਾਚੂ ਇੱਥੋਂ ਦੇ ਰਹਿਣ ਵਾਲੇ ਬਸ਼ਿੰਦੇ ਹੋ ਕਿ ਉਧਰੋਂ ਆਏ ਦੇ ਹੋ? ਉਧਰੋਂ ਆ ਜਾਏ। ਰਿਆਸਤ ਚ? ਆ ਜਾ ਤੇ ਕਿਹੜਾ ਪਿੰਡ ਹੈ ਉਧਰ? ਨੰਗਾ। ਨੰਗਾ ਮਾਜਰਾ। ਆ ਨੰਗਾ ਮਾਜਰਾ ਖਾਂਦਾ ਇਹ ਵੀ ਆਖਰੀ ਪਿੰਡ ਨਹੀਂ ਬਾਰਡਰ ਦਾ? ਆਖਰੀ ਪਿੰਡ ਐਨ ਬਾਰਡਰ ਤੇ। ਜੀ ਜੀ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਜੇ? ਉਹਦੇ ਨਾਲ ਨਥਵਾਲ ਚੱਕ ਪਰਵਾਰ ਕੁੜੀਆਂ ਸਿਖਾਨੀਆਂ ਅੱਗੇ ਰਾਮਗੜ੍ਹ ਖੇੜੀ ਪੁੰਜੀ ਹੈ। ਹਾਂ ਇਹ 5-7 ਪਿੰਡ ਹਨ ਆ ਗਿਆ। ਅਬਤਾਲ ਵੀ ਨਾਲ ਹੀ ਹੈ? ਬਟਾਲ ਵੀ ਨਾਲ ਆ ਸਾਈਡ ਤੇ। ਠੀਕ ਹੈ। ਹਾਂ ਬੱਖਾ ਚੱਕ ਬਟਾਲ ਸਾਰੇ ਕੰਦਰਾਲ। ਅੱਛਾ ਤੇ ਦੱਸੋ ਸਾਨੂੰ ਕਿ ਪਿੰਡ ਤੁਹਾਡਾ ਜਿਹੜਾ ਉਹ ਕਿੰਨੇ ਕੁ ਘਰ ਸਨ ਪਿੰਡ ਚ? ਉਹ ਨਗਰ ਬੜਾ ਵੱਡਾ ਸੀ ਉਹ ਵੱਡਾ ਹੀ ਪਿੰਡ? ਪਿੰਡ ਨਗਰ ਸੀ ਉਹਦੇ 3 ਬਾਜ਼ਾਰ ਲੱਗਦੇ ਹਨ। ਨੰਗੇ ਚ? ਨੰਗੇ 3 ਬਾਜ਼ਾਰ ਬਸਕਾਰ ਚੌਂਕ ਸੀ। ਅੱਛਾ। 3 ਬਾਜ਼ਾਰ ਪੈਂਦੇ ਹਨ ਤੇ ਬਸ ਦੀ ਅੱਧੀ ਹਿੰਦੂਆਂ ਦੀ ਅੱਧੀ ਮੁਸਲਮਾਨਾਂ ਦੀ। ਕਿ ਹਿੰਦੂ ਵੀ ਹੈ ਹਨ ਉੱਥੇ ਤੇ ਮੁਸਲਮਾਨ ਵੀ ਹੈ ਸਨ? ਹਾਂ ਬਾਜ਼ਾਰ ਕਰਾੜਾ ਬਾਜ਼ਾਰ ਰੱਖਿਆ ਜਾਣਾ ਗਿਆ ਦੁਕਾਨਾਂ ਪਰ ਬੜਾ ਵੱਡਾ ਸ਼ਹਿਰ ਸੀ ਉੱਥੇ ਗੱਡੀ ਇਹ ਛੋਟ ਨਹੀਂ ਪੈਂਦੇ ਗੱਡੀ ਲੈਣ ਆਵੇ ਕਿ ਜਿੱਥੇ ਨੰਗੇ। ਅੱਛਾ ਗੱਡੀ ਉਦੋਂ ਆਂਦੀ ਰਹੀ ਹੈ? ਆਉਣੀ ਸੀ ਲੈਣਾ ਉਹ ਬੜੇ ਸੁਟੋ ਕੇ ਜਾਣਾ ਉਹ ਜਿਹੜਾ ਵੀਰ ਸੀ ਨਾ ਲੋਹੇ ਦੇ ਉਹ ਲੈਣਾ ਸੋ ਤੁਹਾਡਾ ਕਹਿੰਦਾ ਮਤਲਬ ਹੈ ਕਿ ਰੇਲ ਗੱਡੀ ਦੀ ਲਾਈਨ ਪੈ ਰਹੀ? ਪੈ ਰਹੀ ਸੀ ਆ ਜੰਮੂ ਨਿਕਲ ਸਿੱਧੀ ਸ਼ਹਿਰ। ਅੱਛਾ ਹਾਂ ਜ਼ਬਰਦਸਤ। ਅੱਛਾ ਚਾਚੂ ਪਿੰਡ ਚ ਫਿਰ ਕਿੰਨੀਆਂ ਕੁ ਦੁਕਾਨਾਂ ਹਨ ਟੋਟਲੀ ਅੰਦਾਜ਼ਾ ਲਾਓ ਭਲਾ? ਹੁਣ ਦੁਕਾਨਾਂ ਬਾਜ਼ਾਰ ਤਰਾਇਆ ਬਾਜ਼ਾਰ ਸਾਂ ਚੰਗੇ ਲੰਮੇ ਕੋਈ ਜਿਹੜੀ ਮਸ਼ਹੂਰ ਦੁਕਾਨਾਂ ਹਨ? ਖਾਓ ਕੱਪੜੇ ਦੀ ਹੀ, ਖਾਓ ਕਰਿਆਨੇ ਦੀ ਹੀ? ਹੈ ਕੱਪੜੇ ਦੀ ਵੀ ਆ ਕਰਿਆਨਾ ਦੀ ਹੈ ਜੋ ਨਾਮ ਨਾ ਬੰਦਿਆ ਮੈਨੂੰ ਬੜਨਾ ਯਾਦ ਹੈ। ਨਾਂ ਲਵੋ ਉਹਨਾਂ ਬੰਦਿਆਂ ਦੇ ਕਿਹਦੀ ਉਹਨਾਂ ਦਾ ਨਾਂ ਨਹੀਂ ਯਾਦ ਮੈਨੂੰ ਘਰਾਣਾ ਦੇ ਨਾਂ ਨਹੀਂ ਯਾਦ? ਘਰਾਣਾ ਦੀਆਂ ਹਨ? ਆਹਾ ਹਿੰਦੂ ਲੋਕ ਹੈ ਉਹਨਾਂ ਨਾਂ ਨਹੀਂ ਯਾਦ। ਅੱਛਾ। ਹਾਂ ਇੱਕ ਖੂਹ ਸਾਡੇ ਪਿੰਡ ਚ? ਉਹ ਜੋ ਬਸਦੀ ਖੂਹਾਂ ਦੀ ਕੋਈ 5-6 ਖੂਹਾਂ ਨਾ। 5-6 ਖੂਹ ਹੈ ਸਨ? ਹਾਂ ਆਪੇ ਖੁਦ ਆਪਣੇ ਬਲਵਾ ਦਾ ਜਾਂ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਪਾਣੀ ਜਿਹੜਾ ਸਾਰਾ ਖੂਹਾਂ ਦਾ ਲਾਉਂਦੇ? ਖੂਹਾਂ ਦਾ ਆਇਆ ਤੇ ਬੰਦੇ ਵਾਈ ਅੱਧਰ ਆ ਕੇ ਨਿਕਲਿਆ ਪਾਣੀਆਂ ਦਾ ਇਹਦਾ। ਅੱਛਾ ਯਾਨੀ ਕਿ ਪਹਿਲੇ ਟਿਊਬਵੈਲ ਵਗੈਰਾ ਉੱਥੇ? ਕੋਈ ਗੱਲ ਹੀ ਨਹੀਂ ਸਿਰ ਖੂਹ। ਅੱਛਾ ਕਿਹਦੇ ਕਿਹਦੇ ਖੂਹ ਸਨ? ਉਹ ਨਾਂ ਕਿਹਦੇ ਕੀ ਸੀ ਖੂਹਾਂ ਦੇ? ਉਹਨਾਂ ਬੰਦਿਆਂ ਨੂੰ ਨਾਂ ਵੀ ਭੁੱਲ ਗਿਆ ਕੀ ਦੱਸਾਂ ਮੈਂ ਉਹਨਾਂ ਬੰਦਿਆਂ ਦਾ। ਅਸੀਂ ਆਪਣਾ ਨਾਂ ਦੱਸਣਾ ਮੈਂ ਆਪਣੇ ਖੂਹ ਦਾ। ਅੱਛਾ ਇੱਕ ਤੁਹਾਡਾ ਕੋਈ ਉਹਦਾ ਕੀ ਨਾਂ ਸੀ ਕਿ ਤੂੰ ਮਸ਼ਹੂਰ ਸੀ ਉਹ? ਸ਼ਾਹ ਮੁਹੰਮਦ ਦੱਸਿਆ ਤਾਂ ਪਿਓ ਬਾਗ ਸ਼ਾਹ ਮੁਹੰਮਦ ਦਾ ਖੂਹ ਹੈਗਾ? ਆ ਤੇ ਦਾਦੇ ਦਾ ਕਸ਼ਮੀਰੀ ਸੀ ਪਿਆ ਆ ਜਿਹੜਾ ਉਹ ਮਸ਼ਹੂਰ ਜਿਹੜਾ ਉਹ ਜੇ ਖੂਹ ਬੜੇ ਆਏਗਾ 8-10 ਖੂਹ ਮੈਨੂੰ ਬੰਦਿਆਂ ਨਾਂ ਭੁੱਲ ਗਿਆ। ਉਹਦਾ ਜਵਾਨ ਵੀ ਨਹੀਂ ਹੈ ਨਾ ਮੈਂ ਜੇ। ਲੰਬਰਦਾਰ ਕੌਣ ਸੀ ਪਿੰਡ ਦਾ? ਸਰਦਾਰ। ਸਰਦਾਰ। ਹਾਂ। ਕਿੰਨੀਆਂ ਪੱਤੀਆਂ ਹਨ? ਪੱਤੀਆਂ ਉੱਥੇ ਮੇਰੇ ਅੱਜ 5 ਹਨ 4-5 ਪੱਤੀਆਂ ਹਨ। ਇੱਕ ਹੀ ਲੰਬਰਦਾਰੀ? ਲੰਬਰਦਾਰੀ ਕੋਲ। ਠੀਕ ਹੋ ਗਿਆ। ਤੇ ਬਾਗ ਕਿਹ ਲਾਇਆ ਸੀ ਬੰਦੇ ਨੇ? ਬਾਗ ਲਾਇਆ ਸੀ। ਉਹ ਕਿਹ ਲਾਇਆ ਸੀ? ਉਹ ਬਾਗ ਲਾਇਆ ਸੀ ਬੇਲੂ ਸੀ। ਬੇਲੂ ਸੀ ਉਹਦਾ ਬਾਗ ਸੀ ਮਰੂਦਾਂ ਦਾ ਤੇ ਮਾਟਿਆਂ ਦਾ ਹਰ ਚੀਜ਼ ਦਾ ਬਾਗ ਸੀ ਬੜਾ ਵੱਡਾ। ਬਾਬਾ ਬੇਲੂ ਹੈ ਨਾ? ਹਾਂ ਉਹਦਾ ਜਿਹੜਾ ਪੋਤਰਾ ਹੈ ਨਾ ਹਾਂ ਇਸ ਟਾਈਮ ਜਿਹੜੇ ਪਾਕਿਸਤਾਨ ਚ ਜਹਾਜ਼ਾਂ ਵਾਲਾ ਮਹਿਕਮਾ ਹੈ ਨਾ ਹਾਂ ਉਹਦਾ ਸਭ ਤੋਂ ਵੱਡਾ ਅਫਸਰ ਹੋਈ। ਹਾਂ ਉਸ ਬਾਬੇ ਬੇਲੂ ਉਹਦਾ ਆਵਾ ਬਾਗ। ਅੱਛਾ ਦੱਸੋ ਸਾਨੂੰ ਕਿ ਪਿੰਡ ਦੇ ਕੋਲ ਦੀ ਬਸੈਂਤਰ ਵੀ ਜਾਂਦਾ ਸੀ? ਬਸੈਂਤਰ ਨਾਲ ਐਸ ਨਾਲ ਲੱਗਦਾ ਸੀ। ਤੇ ਬਸੈਂਤਰ ਕੋਲੋਂ ਕਿਹੜੇ ਕਿਹੜੇ ਕੰਮ ਲੈਂਦੇ ਰਹੇ ਉਸ ਟਾਈਮ? ਕੋਈ ਕੰਮ ਨਹੀਂ ਕੋਈ ਲਿਆ ਸੀ ਮਾਂ ਕੇ ਡੰਗੇ ਬੱਚਾ ਚੱਟੂਦਾ ਸੀ ਔਰ ਬਸੈਂਤਰ ਕੇ ਬਗਦਾ ਉਹ ਇੰਨੀ ਤਕਲੀਫ ਹੀ ਨਹੀਂ ਲੋਕਾਂ ਕਮਾ ਜੋ ਆਮ ਮਲਾਂਦੇ ਰਹੇ ਨਾ
ਉਹਨੂੰ ਕਿੱਥੇ ਬਸੰਤ ਦੀ ਕਾਈ ਕਿਹੜੀ ਬਣਨੀ ਆ ਅੱਛਾ ਕਈ ਦੀ ਜ਼ਰੂਰਤ ਨਹੀਂ ਕੋਈ ਨਹੀਂ ਡੰਗਰ ਹੀ ਖਾਲੀ ਚਾਹਦੇ ਡੰਗਰ ਚਾਹਦੇ ਲੋਕ ਮੱਛੀਆਂ ਵਗੈਰਾ ਨਹੀਂ ਪਕੜਦੇ ਰਹੇ ਮੱਛੀ ਫੜਦੇ ਨੇ ਲੋਕ ਅੱਛਾ ਹਾਂ ਮੱਛੀ ਫੜਦੇ ਕਿਹੜਾ ਵੱਡਾ ਜ਼ਿਆਦਾ ਸ਼ਿਕਾਰੀ ਸੀ ਪਿੰਡ 'ਚ ਮੱਛੀਆਂ ਦਾ ਝੂਰ ਸਾਨਾ ਕੀ ਆ ਝੂਰ ਝੂਰ ਰਾਜ ਜਿਹੜੇ ਮੱਛੀਆਂ ਫੜਦੇ ਨਾ ਹਾਂਜੀ। ਉਹਨਾਂ ਨਾਂ ਨੂੰ ਕੌਮ ਦਾ ਪਤਾ ਤਾਂ ਹੈ ਝੂਰ ਦੀ ਮੱਛੀਆਂ ਫੜਦੇ ਨਾ ਕਿਸੇ ਦਾ ਨਹੀਂ ਪਤਾ ਯਾਦ ਨਾ ਉਹ ਮੈਨੂੰ ਨਾ ਯਾਦ ਅੱਛਾ ਹਾਂ ਤੇ ਇੱਕ ਤੇ ਅੰਨਾ ਸੀ ਬਿਲਕੁਲ ਬੇਦੋ ਹੀ ਉਹਨੂੰ ਅੰਨਾ ਆ ਜਾ ਹਾਂ ਉਹ ਅੰਨੇ ਬਾਗ ਜਾ ਮਾਰ ਜਾਂਦਾ ਸੀ ਬੜਾ ਲੰਮਾ ਤਗੜਾ ਜਵਾਨ ਸੀ ਇਹ ਜਦੋਂ ਮੱਛੀਆਂ ਦਾ ਚੰਗਾ ਸ਼ਿਕਾਰੀ ਸ਼ਿਕਾਰੀ ਬੜਾ ਉਹ ਹੀ ਆ ਠੀਕ ਹੋ ਗਿਆ ਛੱਪੜ ਵੀ ਆ ਸੀ ਪਿੰਡ 'ਚ ਕੋਈ ਛੱਪੜ ਦੇ ਚਾਰ ਚ ਬੱਖੇ ਪਿੰਡ ਚ ਵੱਖਰੇ ਸੀ ਨਹੀਂ ਇੱਕ ਹੀ ਛੱਪੜ ਸੀ ਜਾਂ ਸਾਰੇ ਛੱਪੜ ਇੱਕੋ ਜਿਹਾ ਨੂੰ ਪੈਂਦਾ ਪਾਰ ਪਾਸਿਓ ਤੇ ਲੈਂਦੇ ਨੂੰ ਪਿੰਡ ਤੋਂ ਤੁਲੀ ਆ ਜਾਂਦੇ ਚੜਦੇ ਪਰਿਓ ਪੈਂਦੇ ਤੇ ਚੜਦੇ ਨੂੰ ਫਿਰਦਾ ਆ ਜਾਂਦਾ ਜਿਸ ਤਰ੍ਹਾਂ ਫਿਰਨੀ ਹੁੰਦੀ ਆ ਫਿਰ ਨਹੀਂ ਹੁੰਦੀ ਆ ਛੱਪੜ ਸੀ, ਹੈਂ? ਛੱਪੜ ਸੀ ਆ ਠੀਕ ਹੈ ਉਹ ਆਪੇ ਬਣਾਇਆ ਸੀ ਜਾਂ ਉਂਝ ਕੁਦਰਤੀ ਗਏ ਕੋਈ ਤੇ ਅੱਗੇ ਮੇਰੀ ਸਮਾਜ ਤੋਂ ਪਹਿਲਾਂ ਸੀ ਅੱਗੇ ਉਹਨੂੰ ਕੀ ਛੱਪੜ ਕਹਿੰਦੇ ਰਹੇ ਨੇ ਚੋਈ ਕਹਿੰਦੇ ਰਹੇ ਨੇ ਛੰਬ ਕਹਿੰਦੇ ਰਹੇ ਨੇ ਜਾਂ ਛੱਪੜ ਗਿਆ ਹੈ ਅਸੀਂ ਫਾਇਦੇ ਰਾਹੀਂ ਠੀਕ ਹੋ ਗਿਆ ਆਈ ਦੇ ਇਹਨਾਂ ਨਾਲ ਪਾਣੀ ਲੱਗ ਗਿਆ ਵੀ ਜ਼ਮੀਨ ਚ 12 ਮਹੀਨੇ ਆਉਂਦੇ ਰਹੇ ਛੱਪੜ ਚ ਗੰਦਾ ਪਾਣੀ ਹੁੰਦਾ ਸੀ ਉਹ ਤੇ ਤਹਿਸੀਲ ਨੂੰ ਕਿਹੜੀ ਲੱਗਦੀ ਸੀ ਪਿੰਡ ਨੂੰ ਸਾਂਬਾ ਸਾਂਬਾ ਤੇ ਜ਼ਿਲ੍ਹਾ ਹਾਂ ਜਿਹੜਾ ਹਾਂ ਸਾਂਬਾ ਕਿ ਨਹੀਂ ਜ਼ਿਲ੍ਹਾ ਫਿਰ ਜੰਮੂ ਸੀ ਨਾ ਹਾਂ ਜ਼ਿਲ੍ਹਾ ਜੰਮੂ ਦੀ ਜੰਮੂ ਤਹਿਸੀਲ ਸੀ ਹਾਂ ਸਾਂਬਾ ਹਾਂ ਠੀਕ ਹੈ ਤੇ ਕਦੇ ਮੌਕਾ ਮਿਲਿਆ ਸਾਂਬਾ ਦੇਖਣ ਦਾ ਸ਼ਾਇਦ ਨਾ ਮੈਂ ਨਹੀਂ ਦੇਖਿਆ ਨਹੀਂ ਕੋਈ ਦੇਖਿਆ ਬਾਤ ਨਾ ਤੇ ਬਾਬਾ ਸ਼ਹੀਦ ਦਾ ਮੇਲਾ ਤਾਂ ਕਦੇ ਦੇਖਿਆ ਉੱਥੇ ਜਾ ਕੇ ਬਚਪਨ 'ਚ ਪਹਿਲੇ 47 ਤੋਂ ਪਹਿਲੇ ਦੇਖਿਆ ਕਿੰਨੇ ਕੁ ਵਾਰੀ ਗਏ ਹੋ ਦੋ ਤਿੰਨ ਮਰੀ ਗਏ ਆ ਬਾਬਾ ਵੱਡਾ ਮੇਲਾ ਹੁੰਦਾ ਬੜਾ ਵੱਡਾ ਮੇਲਾ ਮਸ਼ਹੂਰ ਬਟ ਇਹ ਮੇਲਾ ਉਹ ਜਾ ਕੋਈ ਨਹੀਂ ਜਿਹੜਾ ਹੋਰ ਵੱਡਾ ਕੋਈ ਨਹੀਂ ਮੇਲਾ ਠੀਕ ਹੈ ਤੇ ਯਾਨੀ ਕਿ ਤੁਸੀਂ ਉਹ ਜਿਹੜਾ ਬਾਬੇ ਹੋਰਾਂ ਦਾ ਸਥਾਨ ਹੈਗਾ ਉਹਨਾਂ ਦਾ ਦਰਬਾਰ ਬਣਿਆ ਦਾ ਉਹ ਤੁਸੀਂ ਦੇਖਿਆ ਹੈ ਦੇਖਿਆ ਮਾਸ਼ਾਅੱਲਾ ਜੀ ਤੇ ਉੱਥੇ ਵਾਵਾ ਦੁਨੀਆ ਆਉਂਦੀ ਹੈ ਉੱਥੇ ਪੂਰੇ ਅੱਧੂ ਵੀ ਦੁਨੀਆ ਤੋਂ ਉੱਧਰ ਵੀ ਦੁਨੀਆ ਦੋਏ ਰਾਜਾ ਉੱਧਰ ਦੀ ਦੁਨੀਆ ਆਉਂਦੀ ਜਾਂਦੀ ਹੈ ਉੱਥੇ ਤੱਕ ਸਰਦਾਰ ਸਰਦਾਰ ਠੀਕ ਹੈ ਇਹਦੀ ਕਿੰਨੀ ਕੁ ਜ਼ਮੀਨ ਸੀ ਜ਼ਮੀਨ ਦੀ ਬੜੀ ਉਹ ਮਾਲਕ ਬੜਾ ਵੱਡਾ ਸੀ ਦੱਸੋ ਜਰਾ ਕਿ ਜਿਹੜੇ ਕੁਝ ਜ਼ਮੀਨ ਖੂਹ ਵੀ ਉਹਨੂੰ ਲਾ ਲਿਆ ਆਪਣਾ ਹਾਂ ਜਗੀਰਦਾਰ ਫਿਰ ਤਗੜੇ ਲੋਕੀ ਹੁੰਦੇ ਨੇ ਹਾਂ ਤਗੜੇ ਉਹ ਲੰਬਰ ਦੇ ਚਾਚੂ ਬਾਪੂ ਕੋਲ ਕਿੰਨੀ ਕੁ ਜ਼ਮੀਨ ਸੀ ਉਹਦੇ ਮੇਰੇ ਬਾਬੂ ਕੋਲ ਜੀ ਜੀ ਮਰਬਾ ਜ਼ਮੀਨ ਸੀ ਮਰਬਾ ਜ਼ਮੀਨ ਸੀ ਤੇ 25 26 ਕਿੱਲੇ ਹੈ ਸੀ ਹਾਂ ਤੇ ਕਿੰਨੀਆਂ ਕੁ ਜੋਗਾਂ ਦੀ ਬਾਈ ਸੀ ਕਿੰਨਾ ਜੋਗਾ ਨੇ ਤਿੰਨਾਂ ਜੋਗਾਂ ਦੀ ਹਾਂ ਇਹ ਸਭ ਕੁਝ ਆਪੇ ਹੀ ਕਰਦੇ ਰਹੇ ਜਾਂ ਅੱਗੇ ਕੋਈ ਮਾਜ਼ਰ ਆਪੇ ਗਏ ਉਹ ਕੁੜਮਾ ਸਾਰਾ ਇਕੱਠਾ ਸੀ ਉਹ ਆਪੇ ਹੀ ਕਰਦੇ ਰਿਹਾ ਆਪੇ ਹੀ ਰਲ ਮਿਲ ਕੇ ਕਰਦੇ ਰਹੇ ਹਾਂ ਠੀਕ ਹੈ ਚਾਰ ਭਰਾ ਨੇ ਤੇ ਇਕੱਠਾ ਕਾਰੋਬਾਰ ਕਰਦੇ ਆ ਕੋਈ ਯਾਦ ਆ ਕਿ ਉਹ ਟੱਗਿਆਂ ਦੇ ਰੰਗ ਕਿਸਾਂ ਦੇ ਹਨ ਨਾ ਬਈ ਉਹ ਨਹੀਂ ਯਾਦ ਇਹਨਾਂ ਨੇ ਕਿ ਵਿੱਚ ਮੇਰੂ ਆਣ ਵੀ ਟੱਗੇ ਹਨ ਨਾ ਮਿੱਸੀ ਜੋਗਾਂ ਹਨ ਹੈਂ? ਮਿੱਸੀਆਂ ਜੋਗਾ ਨਾ ਠੀਕ ਹੈ ਹਾਂ ਕਿੰਨੇ ਕੁ ਡੰਗਰ ਰੱਖੇ ਦੇ ਹਨ ਬਾਪੂ ਨੇ ਮਾਲ ਬੜਾ ਸੀ ਮਾਲ ਤੇ ਮੇਰਾ ਚ 40 50 ਸਾਰੇ ਡੰਗਰ ਹਨ ਤੇ ਕਦੇ ਉਹ ਪਿੰਡ ਆਪਣਾ ਯਾਦ ਆਇਆ ਹਾਂ ਯਾਦ ਆਂਦਾ ਕਦੇ ਪਿੰਡ ਆਪਣਾ ਯਾਦ ਤੇ ਆਉਂਦਾ ਵੀ ਕਰੀਏ ਕਿਸੇ ਭੇਜ ਜਾਂਦੀ ਕਦੇ ਖਾਬਾਂ 'ਚ ਗਏ ਹੋ ਕਦੇ ਖਾਬ 'ਚ ਨਾ ਮੁੜ ਸੁੱਤੀ ਦਾ ਵੀ ਨਹੀਂ ਕਦੇ ਗਏ ਖੇਡਦੇ ਰਹੇ ਉੱਥੇ ਕਿਹੜੀ ਗੇਮਾਂ ਖੇਡਦੇ ਰਹੇ ਹੋ ਬਚਪਨ 'ਚ ਜੇ ਮੰਗੀ ਖੇਡਿਆ ਬੱਚੇ ਹਨ ਨਾ ਆਪਣਾ ਜ਼ਿਮੀਂਦਾਰ ਦਾ ਕਾਰੋਬਾਰ ਕਰਦੇ ਤੇ ਨਾ ਜਿਸ ਤਰ੍ਹਾਂ ਹੀ ਅੱਜ ਕੱਲ ਖੇਡਨੇ ਆ ਹਾਂ। ਕ੍ਰਿਕਟ ਵਗੈਰਾ ਫੁੱਟਬਾਲ ਉਹ ਇਹ ਕੰਮ ਨਹੀਂ ਹੈ ਨਾ ਉਦੋਂ ਕਿਹੜੀ ਗੇਮਾਂ ਉਹ ਹੁੰਦੀਆਂ ਇਹ ਕੰਮ ਨਹੀਂ ਹੈ ਉਹ ਲੋਕ ਜ਼ਿਮੀਂਦਾਰ ਦਾ ਕਰਦੇ ਆ ਕੰਮ ਲੋਕ ਨਹੀਂ ਉਹ ਖੇਡਦੇ ਨਹੀਂ ਰਹੇ ਬਾਂਦਰ ਕਿੱਲਾ ਤੇ ਉਹ ਉਹ ਪਤਾ ਨਾ ਬੰਦੇ ਉਹ ਨਹੀਂ ਖੇਡਦੇ ਰਹੇ ਨਾ ਭਾਈ ਅੱਛਾ ਖਿੱਦੂ ਨਾਲ ਵੀ ਨਹੀਂ ਖੇਲਿਆ ਤੁਸੀਂ ਖਿੱਦੂ ਖੇਡਦੇ ਤੇ ਹਾਂ, ਖਿੱਦੂ ਗੱਤਾ ਮਾਰਦੇ ਰਹੇ ਗੱਤੇ ਨਾਲ ਤੇ ਖਿੱਦੂ ਨਾਲ ਖੇਡਦੇ ਖਿੱਦੂ ਮਾਰਦੇ ਰਹੇ ਹਾਂ ਠੀਕ ਹੈ ਤੇ ਉਦੋਂ ਜਿਸ ਤਰ੍ਹਾਂ ਹੁਣ ਦੁਕਾਨ ਤੋਂ ਇੰਨੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਬੱਚਿਆਂ ਨੂੰ ਟਾਫੀ ਮਿਲਦੀਆਂ ਨੇ ਰਿਓੜੀਆਂ ਨੇ ਮੁਖਤਲਿਫ ਚੀਜ਼ਾਂ ਨੇ ਤੇ ਤੁਸੀਂ ਦੁਕਾਨ ਤੋਂ ਕਿਹੜੀ ਚੀਜ਼ਾਂ ਖਾਂਦੇ ਰਹੇ ਹੋ ਹਾਂ ਚੀਜ਼ ਮਿਲਦੀ ਰਹੀ ਆ ਮਿਸ਼ਰੀ ਮਿਲਦੀ ਰਹੀ ਆ ਜਿਹੜੇ ਲੰਮੀਆਂ ਟੁਕੜੀਆਂ ਹੁੰਦੀਆਂ ਨਾ ਅੱਛਾ ਬੱਚੇ ਇਹੋ ਜਿਹੇ ਜਾਣੇ ਹਾਂ ਉਹਨਾਂ ਕਰਾੜਾ ਖੜਾ ਲਿਆ ਲੋੜੇ ਨੂੰ ਦਿਓ ਟੁਕੜੀ ਖਾਂਦਾ ਜਾਏ ਇਹ ਜੇ ਤੂੰ ਗਮੀ ਤੇ ਲਿਆ ਸੋਰੀ ਸਾਨੂੰ ਅੱਛਾ ਆਹੋ ਮਿਸਰੀ ਦਿੰਦੇ ਰਹੇ ਨੇ ਹਾਂ ਆਂਦੀ ਨੇ ਟੁਕੜੀਆਂ ਹੁੰਦੀਆਂ ਮਿਸ਼ਰੀ ਦੀਆਂ ਹਾਂ ਠੂਠੀ ਸਾਹਿਬ ਦੀ ਫਰਗਾ ਦਿਆਂ ਲੈ ਨਾ ਚੱਬੀ ਜਾਓ ਅੱਛਾ ਉਹ ਬੜੇ ਖਾਣੇ ਖਾਂਦੇ ਨੇ ਡੰਕਰਾੜ ਕਰਾੜ ਜਿਹੜੇ ਹਾਂ ਹਾਂ, ਨਹੀਂ ਕਿ ਬੜੇ- ਤੁਹਾਡੇ ਨਾਲ ਉਹਨਾਂ ਦਾ ਵਸੇਬਾ ਚੰਗਾ ਬੱਚੇ ਸੀ ਭਾਈ ਇਕੱਠੇ ਤੇ ਰਹਿੰਦੇ ਹਾਂ ਠੀਕ ਹੈ ਤੇ ਸਾਡੀ ਪੈਈ ਜ਼ਮੀਨ ਵਾਲਾ ਘਾਹ ਵੀ ਵੱਢਣਾ ਪੱਠੇ ਵੀ ਵੱਢਣੇ ਅਸੀਂ ਕਮਾਦ ਲਾ ਰਿਹਾ ਕੋਈ 10 12 ਕਿੱਲੇ ਲਾਉਂਦੇ ਰਿਹਾ ਉੱਥੇ ਅੱਛਾ ਤੇ ਖੱਖੜੀ ਦਵਾਣਾ ਵੀ ਬੜਾ ਰਾਂਦੇ ਰਿਹਾ ਠੀਕ ਹੈ ਉਹ ਫਿਰ ਸਾਡੇ ਕੋਲ ਬੋਰੀਆਂ ਸਭ ਖੱਖੜੀਆਂ ਦਵਾਣੇ ਕਰਦੇ ਰਹੇ ਹੋਰ ਨੇ। ਕਿਹੜੀ ਕਿਹੜੀ ਫਸਲ ਹੁੰਦੀ ਸੀ ਪਿੰਡ 'ਚ ਕਮਾਲ ਖੱਖੜੀ ਦਵਾਣਾ ਮਕਈਆਂ ਹੁੰਦੀਆਂ ਜਿਹੜੀਆਂ ਨੇ ਹਰ ਚੀਜ਼ ਫਸਲ ਹੁੰਦੇ ਰਹੇ ਅੱਛਾ ਉਹ ਇਹ ਜਾਨਵਰ ਨਹੀਂ ਹੁੰਦਾ ਇਹਨੂੰ ਕਹਿੰਦਾ ਬਾਹਰ ਪੈਂਦੇ ਨੇ ਬਾਹਰ ਪੈਂਦੇ ਜਾ ਉਹ ਜਾਨਵਰ ਕੋਈ ਨਹੀਂ ਨਾ ਬਾਹਰ ਦਾ ਕੋਈ ਜੰਗਲ ਕੋਈ ਨੁਕਸਾਨ ਨਹੀਂ ਤੇ ਨਹੀਂ ਕਿ ਬਾਹਰੋਂ ਜਾਨਵਰ ਨੁਕਸਾਨ ਨਹੀਂ ਸਾਂ ਕਰਦੇ ਨੁਕਸਾਨ ਨਹੀਂ ਤੇ ਕਰਦੇ ਪਿੰਡ 'ਚ ਕਿੰਨੀਆਂ ਕੁ ਮਸੀਤਾਂ ਹਨ ਮਸੀਤਾਂ ਵੀ ਕੱਚੀਆਂ ਮਸੀਤਾਂ ਤਰਾਇਆ ਹਨ 3 ਮਸੀਤਾਂ ਉਸ ਵਕਤ ਹੈ ਸਨ ਹਾਂ ਤੇ ਕੱਚੀਆਂ ਮਸੀਤਾਂ ਤੇ ਕੋ ਮੌਲਵੀ ਸਾਹਿਬ ਦਾ ਨਾਂ ਯਾਦ ਹੋਏ ਹੈ ਮੌਲਵੀ ਕੌਣ ਸੀ ਇੱਥੇ ਮੌਲਵੀ ਬੜਾ ਇਸਮੇਲ ਦੀ ਆ ਪੂਰਾ ਹੀ ਦਿਉੜੀ ਦਾ ਜਾਂਦਾ ਸੀ ਇਹ ਦਿਉੜੀ ਨਹੀਂ ਇਹ ਪੁਰਾਣੀ ਦਿਵਾਲੀ ਜਿਹੜੀ ਪੈਰਾਣੀ ਦਿਉੜੀ ਆ ਉਹਦਾ ਮੁੰਡ ਕਰੇ ਮੇ ਸੀ ਤੇ ਫਿਰ ਅਸੀਂ ਉਹਨੂੰ ਉਸ ਮਾਂ ਬਣਾਈ ਲੱਗ ਲਿਆ ਗਿਆ ਅੱਛਾ। ਬੱਚੇ ਸਾਡੇ ਕੋਲ ਵੀ ਬਿੰਦੂ ਲੋਕ ਹਨ ਹਾਂਜੀ। ਤੇ ਪੜਾਣਿਆ ਕੋਈ ਨਹੀਂ ਨਾ ਗਿਆ ਤੇ ਫਿਰ ਇਹਨੂੰ ਖੜੇ ਸੀ ਤੇ ਕੋਈ ਸਕੂਲ ਆ ਸੀ ਪਿੰਡ 'ਚ ਸਕੂਲ ਹੈ ਸੀ ਪਿੰਡ ਦੇ ਬਸਕਾਰ ਸੀ ਉਹ ਕਿਹਦਾ ਸਕੂਲ ਸੀ ਕੌਣ ਪੜਾਉਂਦਾ ਸੀ ਉੱਥੇ ਮਾਸਟਰ ਕੌਣ ਸੀ ਮਾਸਟਰ ਬੜੇ ਹਿੰਦੂ ਲੋਕ ਹਨ ਉਹਨੂੰ ਯਾਦ ਨਹੀਂ, ਨਾ ਯਾਦ ਉਹਨਾਂ ਨੂੰ। ਯਾਦ ਨਹੀਂ ਹਿੰਦੂ ਲੋਕ ਹਨ ਅੱਛਾ ਤੇ ਪਿੰਡ ਦੇ ਬਸਕਾਰ ਸੀ ਉਹ ਸੀ
ਬੜੇ ਸੌਖੇ ਬੰਦਿਆਂ ਜਿਹਨਾਂ ਉਹ ਮਕਾਨ ਪਾ ਜਾ ਉਹ ਨਾ ਗਿਆ ਡਾਕਾ ਵੱਜਾ ਸੀ ਨਾ ਜਦੋਂ ਉਹਦੇ ਘਰ ਹਾਂਜੀ ਉਹਨਾਂ ਅੰਦਰ ਹੌਜ਼ ਬਣਾਇਆ ਸੀ ਅੱਛਾ ਨੌਕਰ ਸੀ ਭੈਣ ਦਾ ਬੰਦਾ ਸਲਾਰੀਆ ਰੱਖੇਦਾ ਅੱਛਾ ਉਹਨੂੰ ਅਸੀਂ ਨੌਕਰ ਰੱਖੇਦਾ ਫਾਜ ਚਲੀ ਅੰਦਰ ਸੀ ਹੌਜ਼ ਬਣਾਦਾ ਹੌਜ਼ ਸੁੱਟ ਕੇ ਰੇਤ ਕੋ ਟਰਾਲੀ ਦੇ ਉੱਤੇ ਨੋਟ ਹੁੰਦੇ ਹਨ ਚਾਂਦੀ ਦੇ ਰੁਪਈਏ ਜਵਾਨੀਆਂ ਉਹ ਜੇ ਵੱਢ ਦੇ ਕੇ ਲਾ ਜਾਣ तो फिर डाका मारे हुए सुगे नाल ये नौकर सी लुट के लै गया यानी कि वो नौकर नाल मिल गया नौकर नाल मिल गया गदारी की ने है ना गया तू ध्यान में ना गया बढ़ाने दे गया पे लोग बंदे पे आना अच्छा 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 फिर उन्ना करा ने चार के छत दे तो उन्ना क्या नौकरा निम कर ला निकलिया तू है हराम निकले हां तो मेरा खजाना लटा लिया ਉਹ ਫਿਰ ਚਲੇ ਗਿਆ ਤਾਂ ਪਹਿਲੇ ਨਾ ਜੰਮੂ ਤੋਂ ਗਿਆ ਫਿਰ ਉਹਨਾਂ ਸੁਣਿਆ ਕਿ ਸਕੂਲ ਜਿਹੜਾ ਉਹ ਸਕੂਲ ਉਹ ਜਗ੍ਹਾ ਉਹਨਾਂ ਦੇ ਲਈ ਸਕੂਲ ਉਹ ਜਗ੍ਹਾ ਉਹਨਾਂ ਦੇ ਲਈ ਜਾਂਦੇ ਪਰ ਕਿਹੜਾ ਮਾਸਟਰ ਕਿਹੜਾ ਨਹੀਂ ਠੀਕ ਹੈ ਤੇ ਜੋ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ ਉਹ ਵਕਤ ਚੰਗਾ ਜੀ ਉਹ ਕਿਸ ਤਰ੍ਹਾਂ ਉਹ ਜਦੋਂ ਸਹੂਲਤਾਂ ਬੜੀਆਂ ਹਨ ਚੀਜ਼ਾਂ ਰਿਆਤ ਥਾਣਾ ਅੱਜ ਵੀ ਨਾਨਕੇ ਤੁਹਾਡੇ ਕਿਹੜੇ ਪਿੰਡ ਹਨ ਨਾਜੂ ਚੱਕ ਇਸ ਤਰ੍ਹਾਂ ਚੱਕ ਇਹ ਕਿ ਤੁਸੀਂ ਪਹਿਲੇ ਵੀ ਇੱਧਰ ਆਉਂਦੇ ਜਾਂਦੇ ਰਹਿੰਦੇ ਹੋ ਹਾਂ ਮੈਂ ਦਾਦੇ ਪੜਦਾਦੇ ਦੇ ਸਾਡੀ ਸਿਰ ਨਾਚਾ ਖਰਕੜੇ ਇਹੜਾ ਬਾਰਡਰ ਹੈ ਤੇ ਰਿਆਸਤ ਦਾ ਬਾਰਡਰ ਸੀ ਨਾ ਪਹਿਲੇ ਵੀ ਹਾਂ ਤੇ ਇੱਥੋਂ ਰੋਕਦੇ ਨਹੀਂ ਰਹੇ ਨਾ ਹਾਂ ਜੋ ਚੀਜ਼ ਮਰਜੀ ਲੈ ਜਾਓ ਸਿਰ ਵੀ ਇੱਕ ਗੋਸ਼ਤ ਮੋਟਾ ਨਹੀਂ ਜਾਂਦਾ ਉਸ ਪਾਸੇ ਅੱਜ ਗੋਸ਼ਤ ਹੁੰਦਾ ਹੈ ਨਾ ਉਹਦੇ ਗੋਸ਼ਤ ਨਹੀਂ ਮੋਟਾ ਕਰਦੇ ਪਹਿਲੇ ਤੁਸੀਂ ਕੁਝ ਖਾਂਦੇ ਰਹੇ ਉਧਰ ਆ ਕੇ ਅੱਜ ਚੋਰੀ ਛੱਪੇ ਕਰਦੇ ਰਹੇ ਨਾ ਚੋਰੀ ਛੱਪੇ ਬੁੱਢੀਆਂ ਕਾਹ ਬੂਟ ਪਾ ਕੇ ਲਾਏ ਚੌਲ ਹੁੰਦੇ ਰਹੇ ਨਾ ਨੰਗੇ ਜਦੋਂ ਪਹਿਲੇ ਚੌਲ ਨਿਆਰਾ ਜੀ ਬੇਬਾ ਹੁੰਦੇ ਹੋਏ ਪਾਸੇ ਛਾਟਵੇਂ ਜਾਂ ਕਦ ਕੱਕ ਰਹਿੰਦੇ ਨਹੀਂ ਆ ਨਿਆਰਾ ਲੱਗਦੀਆਂ ਪਿੱਛੇ ਨਾ ਗਿਆ ਸਾਰੇ ਨਿਆਰਾ ਲੱਗਦੀਆਂ ਤੇ ਮੁੰਡੀਆਂ ਲੱਗਦੀਆਂ ਸਾਡੇ ਜਿੱਥੇ ਅਸੀਂ ਜਾਂਦੇ ਨਾ ਇਹਨਾਂ ਪੰਜਾਂ ਚਾਰ ਪਿੰਡਾਂ 'ਚ ਨਹੀਂ ਨਹਿਰ ਤੇ ਨਹੀਂ ਪਾਣੀ ਇੱਥੇ ਨਹੀਂ ਮੁੰਡੀ ਲੱਗਦੀ ਹਾਂ ਠੀਕ ਹੈ ਤੇ ਚੋ ਫਿਰ ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ ਹਾਂ ਤੇ ਰਸਤੇ 'ਚ ਕਿਹੜੀ ਕਿਹੜੀ ਤਕਲੀਫ ਉਠਾਣੀ ਪਈ ਤੇ ਕਿੰਨੀ ਦੇਰ 'ਚ ਇੱਥੇ ਪਹੁੰਚੇ ਹੋ ਅਸੀਂ ਤੇ ਇਹ ਬਾਟੇ ਦੇ ਨਾਲ ਬੈਠੇ ਦੇ ਹਾਂ ਜਦੋਂ ਜਾਇਆ ਤਾਂ ਜਿਹੜਾ ਮੇਰਾ ਮਾਮਾ ਸੀ ਨਾ ਸਕਾ ਉਹੀ ਨਾਜੂ ਚੱਕ ਦਾ ਉਹ ਆਖਣ ਲੱਗਾ ਅੱਜ ਮੇਰੇ ਦਾਦੇ ਜੋ ਪਿਓ ਨੂੰ ਆਖਣ ਲੱਗਾ ਜੇ 9 ਵਜੇ ਸ਼ਾਮ ਨੂੰ ਨਾ ਗਿਆ ਜਸਾ ਤਾਂ ਤੂੰ ਨਿਕਲ ਜਾਓ ਜੀ ਲੈ ਕੇ ਤੇ ਇਹ ਆਖਿਆ ਸਾਡਾ ਪਿਓ ਆਖਣਾ ਸਿੱਧੇ ਸਾਰੇ ਬੰਦਿਆਂ ਨੇ ਤਾਂ ਆਖਣਾ ਸਾਨੂੰ ਕੌਣ ਘਰਾਂ ਕਰ ਸਕਦਾ ਨਾ ਗਿਆ ਜ਼ਮੀਨਾਂ ਸਾਡੀਆਂ ਇੱਥੇ ਮਕਾਨ ਸਾਡੇ ਸਮਾਨ ਇੱਥੇ ਸਭ ਕੋ ਕਰ ਸਕਦਾ ਸੂ ਹੈ ਉਹ ਜਿਹੜਾ ਜਸਾ ਆਈ ਨਾ ਸਿਵਾ ਸਦਾ ਦੇਦਾ ਰਾੜ ਕੇ ਬਾਬਾ ਕਾਫੜਾ ਸੀ ਉਹਨੂੰ ਸੂਬੇਦਾਰ ਜਿਹੜਾ ਸੀ ਨਾ ਨੌਕਰਾ ਉਹਨਾਂ ਸਿਰ ਲਾਏ ਸੀ ਇਹ ਲੁੱਟਣ ਪਏ ਹਨ ਲੁੱਟਣ ਪਿਆ ਸਿਰ ਨਾਲ ਲਾਏ ਸੀ ਛੱਡਿਆ ਫਸੇ ਜੀ ਕੋਲ ਇਹਨੂੰ ਮੈਂ ਦੋ ਆਖਣਾ ਇਹਨੂੰ ਸੂਬੇਦਾਰ ਦੀ ਭਰਤੀ ਆ ਜਾਂਦੇ ਫੈਰ ਕਰ ਇਹਨੂੰ ਲੁੱਟ ਗਏ 4 ਘੋੜੀਆਂ ਉਹਨਾਂ ਕੋਲ 2 ਬੱਗੇ ਰੰਗ ਦੀਆਂ ਤੇ 2 ਬਦਾਮੀ ਰੰਗ ਦੀਆਂ ਅੱਛਾ ਉਹ ਦੁਨੀ 22 ਜੈਸੇ ਤਲਵਾਰਾਂ ਉਹਨੂੰ ਹਥਿਆਰ ਜਾ ਗਏ ਤਲਵਾਰਾਂ ਤੇ ਬਲਮਾਨ ਉਹ ਫੇਰ ਨਾ ਗਿਆ ਉਹਨਾਂ ਇਹਨੇ ਫੈਰ ਕੀਤਾ ਉਹਦੇ ਬੰਨੇ ਨਾਲ ਲੰਮੇ ਪੈ ਗਏ तो कोड़ी दे बाहर डरो ला लिया सिर लै गया सिर ला के लै गए हनेरे दे ढंग फिर साडे पिंड दा जड़ा हिंदू लोग सन ਤੁਸੀਂ ਦੇਖਿਆ ਫਿਰ ਉੱਥੋਂ ਖੜਦਿਆਂ ਉਹਨਾਂ ਨੂੰ ਸਾਨੂੰ ਦੱਸਦੇ ਨਹੀਂ ਸਿੱਖ ਅੱਛਾ ਉੱਥੇ ਬੈਠਾ ਦਾਬਾ ਠਾਕੀ ਨੇ ਸਾਡੇ ਪਿੰਡ ਵਾਲੀ ਹਿੰਦੂ ਨੇ ਫਿਰ ਆਲਾ ਚ ਮੇਰਾ ਸਾਇਆ ਰਲ ਗਏ ਤੇ ਸਾਡਾ ਪਿੰਡ ਦੇ ਸਰਦਾਰੀਆਂ ਬੜੇ ਤਗੜੇ ਹਨ ਕੱਬੇ ਹਨ ਉਹਨਾਂ ਨੂੰ ਆਖਣਗੇ ਕਿ ਜਿਹੜਾ ਆਪਣੀ ਬਾਵਾ ਨਹੀਂ ਹਿੰਦੂ ਇਹ ਬੜੇ 5 ਪੀਸ ਸਾਡੇ ਬਾਖੂ ਦੇ ਨਾਲ 5 ਪੀਸ ਖਾਂਦਾ ਮੇਲਾ ਬੰਦਾ ਉੱਥੇ ਨਾ ਮੇਲਾ ਹੁੰਦਾ ਫਿਰ ਨੌਰਾਂ ਤੇ ਨਹਨਾਲ ਜਿੰਨੀ ਦੁਨੀਆ ਬਾਮ ਸੀ ਨਾ ਸਾਰੀ ਇਕੱਠੀ ਹੋ ਕੇ ਉੱਥੇ ਆ ਗਈ ਹੈ ਅਸਲ ਸਾਡੇ ਪਿੰਡ ਦੇ ਲੋਕਾਂ ਤਰਲਾ ਬੜਾ ਮਾਰਿਆ ਉਹਨਾਂ ਨੇ ਮੰਨਿਆ ਨਾ ਗਿਆ ਉਹਨਾਂ ਕੇ ਛਪਾਲ ਕੇ ਲਾਂਬੇ ਕਰ ਲਿਆ ਸੀ ਹਿੰਦੂ ਵੀ ਆਖਿਆ ਅਸਾਂ ਵੀ ਆਖਿਆ ਸਿਰ ਲੈਣ ਆਏ ਹਨ ਸਿਰ ਲੈ ਕੇ ਜਾ ਨਹੀਂ ਉਹ ਨਹਨਾਲ ਦੇ ਲੋਕ ਫਿਰ ਕੀ ਕਰਨ ਆਏ ਹਨ ਉਹ ਸਿਰ ਮੁੰਬੜੀ ਰਾਮ ਦੇ ਲੋਕ ਸਾਡਾ ਇੱਥੇ ਸਿਰ ਜਿਹੜੇ ਤਾਂ ਦਮਣਾ ਆ ਰਹੀ ਹੈ ਅੱਛਾ ਅੱਛਾ ਉਹ ਫਿਰ ਆਨੇ ਸਿਰ ਲੈਣ ਤੇ ਤਰਲਾ ਛਾਲਾ ਮਾਰਵਾ ਦੇ ਸਿਰ ਦੇ ਹਨ ਇਹਨਾਂ ਨਹੀਂ ਦਿੱਤਾ ਉਹ ਫਿਰ ਦਿੱਤਾ ਹੀ ਜਾ ਕੇ ਬਟਾਲ ਜਾ ਕੇ ਉੱਥੇ ਜਾਂਦੀ ਨਫਰੀ ਉਹਨਾਂ ਦੀ ਗੋਰਖਿਆਂ ਦੀ ਉਹਨਾਂ ਆਖਿਆ ਤੁਹਾਡੇ ਕਿਹੜੇ ਕੰਮ ਤੇ ਨਾ ਗਿਆ ਉੱਥੇ ਬਟਾਲ ਦੇ ਵਿੱਚ ਰੁੱਕੂ ਜੈਲਦਾਰ ਵੀ ਆਏ ਨਾ ਹਾਂ ਆਹੋ ਤੁਸੀਂ ਦੇਖਿਆ ਤਾਂ ਘਰ ਉਹਦਾ ਨਹੀਂ ਮੈਂ ਦੇਖਿਆ ਉਹਦੇ ਮੈਂ ਗਿਆ ਵੀ ਨਹੀਂ ਕਰਿਆ ਠੀਕ ਹੈ ਤੇ ਫਿਰ ਤੁਹਾਡੀ ਫਿਰ ਸ਼ਾਦੀ ਕਦੋਂ ਹੋਈ ਸ਼ਾਦੀ ਤੇ ਅੱਜ ਰਵਾਨਗੀ ਹੋਈ ਆ ਕਿਹੜੇ ਪਿੰਡ ਇੱਥੇ ਪਿੰਡ ਜੀ ਪਿੰਡ ਜੀ ਕਹੋ ਆਸਮਾਨ ਦੇ ਬਰਾਤ ਵੀ ਗਈ ਸੀ ਐਸਾ ਸ਼ਾਦੀ ਹੋ ਗਈ ਨਹੀਂ ਬਰਾਤ ਆਈ ਬਰਾਤ ਆਈ ਕੀ ਖਿਲਾਇਆ ਬਰਾਤ ਨੂੰ ਉਹਨਾਂ ਨੇ ਉਹਨੂੰ ਦਾਲ ਚਾਵਲ ਕੋ ਨਿਆਣਾ ਗਿਆ ਤੇ ਜਾਂ ਮਿੱਠਾ ਚੀਨੀ ਪਾ ਕੇ ਘਿਓ ਪਾ ਦੇਣਾ ਮਾਸਾ ਮਾਸਾ ਘਿਓ ਤੇ ਚੀਨੀ ਤੇ ਚੀਨੀ ਪੀਸੀ ਹੁੰਦੀ ਪ੍ਰਿਆ ਬਣਾਉਂਦੇ ਹਾਂ ਪ੍ਰਿਆ ਬਣਾਉਂਦੇ ਠੀਕ ਹੈ ਕਹਿੰਦਾ ਕਿ ਮਹਿੰਗਾਈ ਦਾ ਜ਼ਮਾਨਾ ਆ ਗਿਆ ਜਾਂਦਾ ਹੈ ਪਰ ਆ ਗਿਆ ਜਿਹੜਾ ਸ਼ਾਦੀ ਦਾ ਲੀੜਾ ਕਪੜਾ ਸੀ ਉਹ ਪਿੰਡੂ ਲੰਦੇ ਰਹੇ ਹੋ ਨਹੀਂ ਕੋਈ ਅੱਡੀਆਂ ਵੱਡੀਆਂ ਦੁਕਾਨਾਂ ਉੱਥੇ ਐਸਾ ਨਾ ਨਹੀਂ ਬੋਏ ਸ਼ਹਿਰ ਜੰਮੂ ਕੋਲ ਸੀ ਸਾਂਬਾ ਕੋਲ ਸੀ ਰਾਮਗੜ੍ਹ ਖੇੜੀ ਕੋਲ ਸੀ ਨੰਗੀਆ ਠਾਣਾ ਇੱਥੇ ਹੀ ਰਾਮਗੜ੍ਹ ਹੀ ਠਾਣਾ ਠਾਣਾ ਰਾਮਗੜ੍ਹ ਸੀ
ਠੀਕ ਹੋ ਗਿਆ। ਹਾਂ ਠੀਕ ਹੈ ਚਾਚੂ, ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਇੰਨੀ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ ਹਾਂ ਔਰ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਨੇ ਆ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਫਿਰ ਦੁਬਾਰਾ ਆ ਕੇ ਤੁਹਾਡੇ ਨਾਲ ਫਿਰ ਇੱਕ ਬੈਠਕ ਕਰੀਏ। ਚਲੋ, ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾਹ ਹਾਫਿਜ਼, अस्सलाम वालेकुम।